ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਸੈਗਮੈਂਟ ਦੇ ਵਿੱਚ ਆਪਾਂ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਪਹਿਲਾਂ ਤੇ ਬੀਜੇਪੀ ਦੇ ਸਾਬਕਾ ਨੇਤਾ ਗੁਜਰਾਤ ਦੇ ਚੀਫ ਮਿਨਿਸਟਰ ਰਹੇ ਸ਼ੰਕਰ ਸਿੰਘ ਬਘੇਲਾ ਨੇ ਕਿਹਾ ਹੈ ਕਿ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਨ ਲਈ ਗੋਧਰਾ ਕਾਂਡ ਕਰਵਾਉਣਾ ਬੀਜੇਪੀ ਦੀ ਸਾਜ਼ਿਸ਼ ਸੀ। ਇਸੇ ਤਰ੍ਹਾਂ 2019 ਦੀਆਂ ਚੋਣਾਂ ਜਿੱਤਣ ਲਈ ਬੀਜੇਪੀ ਨੇ ਪੁਲਵਾਮਾ ਅਤੇ ਫਿਰ ਬਾਲਾਕੋਟ ਦੀ ਸਾਜ਼ਿਸ਼ ਰਚੀ ਸੀ। ਇਸ ਬਾਰੇ ਗੱਲਬਾਤ ਹੋਏਗੀ। ਫਿਰ ਆਪਾਂ ਤੇ ਗੱਲਬਾਤ ਕਰਾਂਗੇ ਕਿ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਖਿਲਾਫ ਕਸ਼ਮੀਰੀ ਜੁਝਾਰੂਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਭਾਰਤੀ ਹਕੂਮਤ ਵਿੱਚ ਕਾਫੀ ਘਬਰਾਹਟ ਬਣੀ ਹੋਈ ਹੈ। ਭਾਰਤੀ ਫੌਜੀ ਮੁਖੀ ਨੇ ਇਸ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਸੋ ਇਸ ਉੱਪਰ ਇਹਨਾਂ ਦੋਨਾਂ ਖਬਰਾਂ ਦੇ ਉੱਪਰ ਆਪਾਂ ਰਾਸਤਾ ਕਲੋਨਾ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਕਹਿਣਾ? देखो, एक बड़ी पॉपुलर कहावत है साडे खिते च घर का भेती लंका ढाए। और ਜ਼ਾਹਰ है कि भी इसका ਜਿਹੜਾ ओरिजिन ਤਾਂ ਇੱਥੋਂ ਹੀ ਹੁੰਦਾ ਹੈ ਕਿ ਰਾਮ ਤੇ ਰਾਵਣ ਦੀ ਜਿਹੜੀ ਲੜਾਈ, ਜਿਹੜੀ ਇਹਨਾਂ ਦੇ ਰਾਮਾਇਣ ਦਾ ਇੱਕ ਆਧਾਰ ਹੈ, ਉਹਦੇ ਚ ਰਾਮ ਫੇਲ ਹੋ ਰਹੇ ਨੇ ਆਪਣੇ ਸਾਰੇ, ਹਾਲਾਂਕਿ ਅਲਾਇੰਸ ਜਿਹੜਾ ਉਹਨਾਂ ਨੇ ਬਣਾਇਆ ਇੱਧਰ ਉੱਧਰ ਰਲ ਕੇ ਰਾਵਣ ਨੂੰ ਡਿਫੀਟ ਕਰਨ। ਔਰ ਫਿਰ ਜਿਵੇਂ ਇਹਨਾਂ ਦੀ ਕਹਾਣੀ ਕਹਿੰਦੀ ਹੈ ਵੀ ਉਹਨਾਂ ਨੂੰ ਲੱਗੇ ਵੀ ਰਾਵਣ ਤਾਂ ਮਾਰ ਹੀ ਨਹੀਂ ਸਕਦਾ, ਕਿਉਂਕਿ ਆਪ ਹੀ ਫਿਰ ਇਹਨਾਂ ਨੇ ਹੁੰਦਾ ਜੀ ਉਹਨੇ ਵਰ ਲਿਆ ਹੋਇਆ ਸੀ ਸ਼ਿਵ ਜੀ ਤੋਂ ਕਿ ਮੌਤ ਨਾ ਆਏ। ਔਰ ਉਹਨਾਂ ਨੇ ਫਿਰ ਦੇਖਿਆ ਕਿ ਵੀ ਇਹ ਕੋਈ ਨਾ ਕੋਈ, ਇਹਨੂੰ ਤਾਂ ਅਸੀਂ ਡਿਫੀਟ ਕਰ ਨਹੀਂ ਸਕਦੇ। ਜਦੋਂ ਜੰਗ ਦੇ ਮੈਦਾਨ 'ਚ ਸਿੱਧੀ ਲੜਾਈ ਤਾਂ ਲੜਨ ਦੇ ਕਾਬਲ ਨਹੀਂ ਨੇ, ਫਿਰ ਸਾਜ਼ਿਸ਼ ਦਾ ਸਹਾਰਾ ਲੈਂਦੇ ਨੇ। ਸੋ ਜ਼ਾਹਰ ਹੈ ਕਿ ਕਿਸੇ ਉਹਨਾਂ ਨੇ ਜਿਹੜਾ ਵੀ ਕੋਈ ਵਿਚੋਲਾ ਉਹਨਾਂ ਨੇ ਵਿਚਕਾਰ ਆਪਣਾ ਕੋਈ ਸਪਾਈ ਛੱਡਿਆ, ਉਹਦੇ ਰਾਹੀਂ ਉਹਨਾਂ ਨੂੰ ਪਤਾ ਲੱਗਾ ਕਿ ਵੀ ਰਾਵਣ ਦੀ ਮੌਤ ਦਾ ਭੇਤ ਉਹਦੇ ਭਰਾ ਦੇ ਕੋਲ ਹੈ ਜਿਹਦਾ ਨਾਮ ਵਿਭੀਸ਼ਣ ਸੀ। ਔਰ ਇਹਨਾਂ ਨੇ ਫਿਰ ਉਹਨੂੰ ਪੱਟਿਆ, ਉਹਦੇ ਨਾਲ ਡੀਲ ਬਣਾਈ ਕਿ ਵੀ ਜੇ ਤੂੰ ਦੱਸਦੇ ਤੇ ਅਸੀਂ ਇਹ ਲੰਕਾ ਦੇ ਉੱਤੇ ਫਿਰ ਆਪਣਾ ਜਿਹੜਾ ਨਹੀਂ ਰੱਖਾਂਗੇ ਕਬਜ਼ਾ, ਅਸੀਂ ਤੇਰੇ ਹਵਾਲੇ ਕਰ ਦਿਆਂਗੇ ਤੇ ਤੂੰ ਦੱਸ। ਔਰ ਉਹਨੇ ਫਿਰ ਦੱਸਿਆ ਕਿ ਜੀ ਉਹਦੀ ਜਿਹੜੀ ਮੌਤ ਹੈ ਉਹਦੀ ਧੁੰਨੀ ਦੇ ਵਿੱਚ ਹੈ, ਔਰ ਉੱਥੇ ਉਹਨੇ ਕਾਲ ਨੂੰ ਬੰਨਿਆ ਹੋਇਆ ਧੁੰਨੀ 'ਚ, ਔਰ ਜੇ ਤੀਰ ਉਹਦੀ ਧੁੰਨੀ 'ਚ ਵੱਜੇ ਫਿਰ ਉਹ ਮਰ ਸਕਦਾ। ਹੁਣ ਜ਼ਾਹਰ ਹੈ ਕਿ ਧੁੰਨੀ ਜਦੋਂ ਅਸੀਂ ਕਹਿੰਦੇ ਆ ਇਹ ਬਿਲੋ ਦਾ ਬੈਲਟ ਦੇ ਵਿੱਚ ਹੀ ਆ ਜਾਂਦਾ, ਲੇਕਿਨ ਇਹਨਾਂ ਦੇ ਲਈ ਤਾਂ ਜੰਗ ਦੇ ਵਿੱਚ ਕੀ ਵੈਸੇ ਵੀ ਆਮ ਡੀਲ 'ਚ ਵੀ ਬੇਈਮਾਨੀ ਵੀ ਇਹਨਾਂ ਦੀ ਦੇਵੀ ਹੈ। ਸੋ ਉਹਨਾਂ ਨੇ ਰਾਮ ਨੇ ਜਿਹੜਾ ਉਹ ਤੀਰ ਮਾਰਿਆ ਔਰ ਰਾਵਣ ਨੂੰ ਮਾਰ ਦਿੱਤਾ। ਬਾਅਦ ਦੇ ਵਿੱਚ ਤਬਾਹੀ ਤਾਂ ਲੰਕਾ ਦੀ ਹੋਣੀ ਸੀ, ਜਿਹੜਾ ਮਲਬਾ ਸੀ ਉਹ ਵਿਭੀਸ਼ਣ ਦੇ ਹਵਾਲੇ ਕਰਤਾ, ਇਹ ਹੁਣ ਤੂੰ ਚੁੱਪ। ਸੋ ਇਹਦੇ ਤੋਂ ਇੱਕ ਕਹਾਵਤ ਬਣੀ ਹੈ, ਘਰ ਕਾ ਭੇਤੀ ਲੰਕਾ ਢਾਏ। ਸੋ ਜ਼ਾਹਰ ਹੈ ਕਿ ਵੀ ਹੁਣ ਵੀ ਬੀਜੇਪੀ ਦਾ ਖਾਸਮ ਖਾਸ ਇਹਨਾਂ ਦਾ ਬਹੁਤ ਵੱਡਾ ਲੀਡਰ ਚੀਫ ਮਿਨਿਸਟਰ ਵੀ ਗੁਜਰਾਤ ਦਾ ਰਿਹਾ ਸ਼ੰਕਰ ਸਿੰਘ ਬਘੇਲਾ, ਇਹ ਹੁਣ ਬੀਜੇਪੀ ਦੇ ਵਿੱਚ ਨਹੀਂ ਹੈ, ਕਾਂਗਰਸ ਦੇ ਵਿੱਚ ਵੀ ਰਿਹਾ ਥੋੜੀ ਦੇਰ। ਔਰ ਹੁਣ ਜਿਹੜੀ ਆ ਉਹਨਾਂ ਦੀ ਪਾਰਟੀ NCP ਦਾ ਵੱਡਾ ਨੇਤਾ ਹੈ, ਉਹਨੇ ਬੜਾ ਕੱਲ ਖੁੱਲਮ ਖੁੱਲਾ ਜਿਸ ਨੂੰ ਈਵਨ ਇਹਨਾਂ ਦੇ NDTV ਨੇ ਕਵਰ ਕੀਤਾ ਇਸ ਨਿਊਜ਼ ਨੂੰ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਕਾਂਡ ਗੋਧਰਾ ਦੇ ਵਿੱਚ ਕਰਕੇ 2002 'ਚ ਉਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗੁਜਰਾਤ, ਮੋਦੀ ਔਰ ਅਮਿਤ ਸ਼ਾਹ ਨੇ, ਉਹ ਗੋਧਰਾ ਕਾਂਡ ਵੀ ਇਹਨਾਂ ਦਾ ਹੀ ਕਰਵਾਇਆ ਹੋਇਆ ਸੀ। ਉਹਦੀ ਆੜ ਦੇ ਵਿੱਚ ਉਹਨਾਂ ਨੇ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਕੀਤਾ। ਔਰ ਫਿਰ ਬਘੇਲਾ ਇੱਥੇ ਨਹੀਂ ਰੁਕੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪੁਲਵਾਮਾ ਦੇ ਵਿੱਚ ਜਿਹੜਾ ਟੈਰਰਿਸਟ ਅਟੈਕ ਦੇ ਥੱਲੇ ਜੋ ਕੀਤਾ ਇਹ ਬੀਜੇਪੀ ਦੀ ਸਾਜ਼ਿਸ਼ ਸੀ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਜਿਹੜੀ ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਦੇ ਵਿੱਚ RDX ਲਿਜਾਣ ਦੇ ਲਈ ਜਿਹੜੀ ਗੱਡੀ ਦਾ ਇਸਤੇਮਾਲ ਕੀਤਾ ਗਿਆ ਸੀ, ਉਹਦਾ ਰਜਿਸਟ੍ਰੇਸ਼ਨ ਨੰਬਰ ਵੀ ਗੁਜਰਾਤ ਦਾ ਸੀ। ਔਰ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ ਕਿ ਗੋਧਰਾ ਕਾਂਡ ਵੀ ਬੀਜੇਪੀ ਦੀ ਸਾਜ਼ਿਸ਼ ਸੀ। ਔਰ ਉਹ ਜਿਹੜਾ ਉਹਨਾਂ ਨੇ 2019 ਚ ਚੋਣਾਂ ਜਿੱਤਣ ਦੇ ਲਈ ਅਗੇਨ ਉਹਨਾਂ ਨੇ ਦਹਿਸ਼ਤਗਰਦੀ ਦਾ ਸਹਾਰਾ ਲਿਆ। ਔਰ ਇਹ ਜਿਹੜੇ ਜਿੰਨੇ ਸਾਰੇ ਪਿਛਲੇ 5 ਸਾਲਾਂ ਚ ਦਹਿਸ਼ਤਗਰਦ ਹਮਲੇ ਹੋਏ ਨੇ ਇਹ ਬੀਜੇਪੀ ਨੇ ਹੀ ਕਰਵਾਏ ਨੇ, ਕਿਉਂਕਿ ਇਹਨਾਂ ਦੇ ਕੋਲ ਇਹੀ ਇੱਕੋ ਇੱਕ ਤਰੀਕਾ ਹੈ ਪਾਵਰ ਦੇ ਵਿੱਚ ਆਉਣ ਦਾ। ਫਿਰ ਉਹਨਾਂ ਨੇ ਈਵਨ ਇਹ ਕਹਿ ਕੇ ਕਿ ਭਾਈ ਪੁਲਵਾਮਾ ਦੇ ਵੇਲੇ ਜਿਹੜੀ ਗੱਡੀ ਇਸਤੇਮਾਲ ਹੋਈ ਉਹਦਾ ਰਜਿਸਟ੍ਰੇਸ਼ਨ ਨੰਬਰ ਗੁਜਰਾਤ ਦਾ ਸੀ। ਫਿਰ ਉਹਨਾਂ ਨੇ ਬਾਲਾਕੋਟ 에ਅਰ ਸਟ੍ਰਾਈਕ ਦੀ ਗੱਲ ਕੀਤੀ, ਜਿਹੜੀ ਅਸੀਂ ਲਗਾਤਾਰਤਾ ਨਾਲ ਕਹਿੰਦੇ ਆਏ ਹਾਂ ਔਰ ਇੰਟਰਨੈਸ਼ਨਲੀ ਵੀ, ਔਰ ਮਿਸਟਰ ਬਘੇਲਾ ਦੇ ਇਹ ਸ਼ਬਦ ਨੇ ਕਿ ਬਾਲਾਕੋਟ 에ਅਰ ਸਟ੍ਰਾਈਕ
ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਬਾਲਾਕੋਟ ਦੇ ਹਮਲੇ 'ਚ ਕੋਈ ਵੀ ਨਹੀਂ ਮਾਰਿਆ ਗਿਆ। ਕਿਸੇ ਇੰਟਰਨੈਸ਼ਨਲ ਏਜੰਸੀ ਨੇ ਇਹ ਸਾਬਤ ਨਹੀਂ ਕੀਤਾ ਕਿ 에ਅਰ ਸਟ੍ਰਾਈਕ 'ਚ 200 ਲੋਕ ਮਾਰੇ ਗਏ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ ਇਸ ਸਾਰੇ ਨੂੰ ਪ੍ਰਚਾਰਿਆ, ਔਰ ਇਹ ਜਿਹੜਾ ਇਹ ਦੇਖਣ ਵਾਲੀ ਗੱਲ ਇਹ ਹੈ, ਉਹਨਾਂ ਨੇ ਇਹ ਸਵਾਲ ਵੀ ਚੁੱਕਿਆ ਕਿ ਵੀ ਜੇ ਤੁਹਾਡੇ ਕੋਲ ਬਾਲਾਕੋਟ ਨੂੰ ਲੈ ਕੇ ਇੰਨੀ ਪੁਖਤਾ ਜਾਣਕਾਰੀ ਸੀ ਕਿ ਭਾਈ ਇਹ 200 ਬੰਦਾ ਉੱਥੇ ਜਿਹੜਾ ਉਹ ਟ੍ਰੇਨਿੰਗ ਲੈ ਰਿਹਾ ਹੈ, ਤੇ ਇਹਦੇ ਖਿਲਾਫ ਤੁਸੀਂ ਕਦੇ ਵੀ ਇੰਟਰਨੈਸ਼ਨਲੀ ਜਾਂ ਅਦਰਵਾਈਜ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਹੁਣ ਤੱਕ ਤੁਸੀਂ ਕਿਉਂ ਇਸ ਇੰਤਜ਼ਾਰ 'ਚ ਸੀ ਕਿ ਜੀ ਕੋਈ ਪੁਲਵਾਮਾ ਵਰਗੀ ਘਟਨਾ ਹੋਏ? ਉਹਨਾਂ ਨੇ ਕਿਹਾ ਜੀ ਪੁਲਵਾਮਾ ਵੀ ਇਹਨਾਂ ਨੇ ਖੁਦ ਹੀ ਕਰਾਇਆ, ਔਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਬੀਜੇਪੀ ਨੇ ਇਹ ਬਾਲਾਕੋਟ ਨੂੰ ਵੇਚਿਆ ਵੋਟਰਾਂ ਦੇ ਵਿੱਚ, ਇਹ ਵੀ ਬਿਲਕੁਲ ਝੂਠ ਹੈ। ਉੱਥੇ ਕੋਈ ਤਬਾਹੀ ਨਹੀਂ ਹੋਈ। ਫਿਰ ਉਹਨਾਂ ਨੇ ਕਿਹਾ ਵੀ ਇਹ ਵੀ ਜਿਹੜਾ ਪ੍ਰਚਾਰ ਹੈ ਜੀ ਕਿ ਗੁਜਰਾਤ ਮਾਡਲ ਮੋਦੀ ਦਾ, ਉਹਨੇ ਕਿਹਾ ਵੀ ਇਹ ਬਿਲਕੁਲ ਝੂਠਾ ਮਾਡਲ ਹੈ। ਜਿਹੜਾ ਗੁਜਰਾਤ ਹੈ ਉਹ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਗੁਜ਼ਰ ਰਿਹਾ। ਹੁਣ ਈਵਨ ਬੀਜੇਪੀ ਦੇ ਆਪਣੇ ਜਿਹੜੇ ਲੀਡਰ ਨੇ ਉਹ ਵੀ ਉਹਦੇ ਤੋਂ ਨਾਰਾਜ਼ ਨੇ। ਉਹਨਾਂ ਨੂੰ ਲੱਗ ਰਿਹਾ ਉੱਥੋਂ ਵਾਲਿਆਂ ਨੂੰ ਕਿ ਵੀ ਉਹ ਤਾਂ ਬੰਧੂਆ ਮਜ਼ਦੂਰ ਨੇ, ਉਹ ਤਾਂ ਬੌਂਡਡ ਲੇਬਰ ਨੇ। ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ 26 ਸੀਟਾਂ ਨੇ ਜਿਹੜੀਆਂ ਪਾਰਲੀਮੈਂਟ ਦੀਆਂ, ਲੋਕ ਸਭਾ ਦੀਆਂ ਗੁਜਰਾਤ ਚੋਂ, ਔਰ ਇਸ ਦੇ ਵਿੱਚ ਹੁਣ ਤੱਕ ਬੀਜੇਪੀ ਦਾ ਇਹੀ ਹਾਲ ਹੁੰਦਾ ਸੀ ਕਿ ਉਹ ਸਾਰੀਆਂ ਸੀਟਾਂ ਤੇ ਕਬਜ਼ਾ ਕਰਦੇ ਸੀ। ਪਰ ਇਸ ਵਾਰ ਜਿਹੜੀ ਹੈ ਹਰ ਇੱਕ ਨੇ ਉਹਨਾਂ ਨੂੰ ਜਿਹੜੀ ਆ ਉਹ ਸਖਤ ਟੱਕਰ ਦਿੱਤੀ ਹੈ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਇਹ ਈਵਨ ਉਹਨਾਂ ਦੇ ਆਪਣੇ ਦਾਇਰਾਕਾਰ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਹਮਣੇ ਆ ਰਹੀਆਂ ਨੇ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ, ਔਰ ਇਹ ਜਿਹੜੀ ਗੱਲ ਹੁਣ ਵੀ ਬਘੇਲਾ ਦੇ ਨਾਲ ਕੋਟ ਕਰਕੇ ਉਹਨੇ 2019 ਦੇ ਵਿੱਚ ਵੀ ਜਦੋਂ ਕਿ ਚੋਣਾਂ ਦਾ ਦੌਰਾ ਸੀ, ਉਦੋਂ ਵੀ ਬਘੇਲਾ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਸਾਰਾ ਪਾਰਟ ਹੈ ਇਹ ਇਹਨਾਂ ਦਾ ਆਪਣਾ ਕੀਤਾ ਹੋਇਆ। ਹੁਣ ਅਸੀਂ ਮੁੜਦੇ ਹਾਂ ਕਸ਼ਮੀਰ ਵੱਲ। ਕੱਲ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਭਾਈ ਕਸ਼ਮੀਰੀਆਂ ਨੇ ਹੁਣ ਆਪਣਾ ਰੋਹ ਦਿਖਾਣਾ ਸ਼ੁਰੂ ਕੀਤਾ। ਇਹਨਾਂ ਦੇ ਸਾਰੇ ਉਹਨਾਂ ਨੇ ਭੁਲੇਖੇ ਤੇ ਵੱਟ ਕੱਢ ਦਿੱਤੇ ਨੇ। 2 ਦਿਨਾਂ ਦੇ ਵਿੱਚ 2 ਵਾਕਿਆ, ਇੱਕ ਦੇ ਵਿੱਚ ਜਿਹਦੇ ਚ ਫੌਜ ਦਾ ਕਰਨਲ ਔਰ ਮੇਜਰ ਔਰ 3 ਜਵਾਨ ਮਾਰੇ ਗਏ, ਔਰ ਦੂਸਰੇ ਹਮਲੇ 'ਚ ਅਸੀਂ 2 CRPF ਦੇ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕੀਤੀ ਸੀ। ਲੇਕਿਨ ਇੱਕ ਜਿਹੜਾ ਜ਼ਖਮੀ ਸੀ ਉਹ ਵੀ ਮਰ ਗਿਆ, ਔਰ ਗਿਣਤੀ 3 ਤੱਕ ਪਹੁੰਚ ਗਈ। ਇਸ ਗੱਲ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਘਬਰਾਹਟ ਦਿੱਤੀ ਹੋਈ ਹੈ, ਕਿਉਂਕਿ ਜਿਹੜਾ ਇਹ ਵੇਚ ਰਹੇ ਸੀ ਦੁਨੀਆ ਨੂੰ ਵੀ ਸੌਦਾ ਕਿ ਜੀ ਦੇਖੋ ਕਸ਼ਮੀਰ ਦੇ ਵਿੱਚ ਤਾਂ ਕੋਈ ਵੀ ਹੋਇਆ ਹੀ ਨਹੀਂ, ਦੇਖੋ ਅਸੀਂ ਤੋੜ ਦਿੱਤਾ, ਉਹਨੂੰ ਕੀ ਕਰ ਲਿਆ ਕਿਸੇ ਨੇ, ਔਰ ਉਹ ਸਾਰਾ ਆਪਣਾ। ਔਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਹ ਕਰੋਨਾ ਦੀ ਆੜ ਦੇ ਵਿੱਚ ਹੋਰ 6 ਮਹੀਨੇ ਸਾਲ ਏਦਾਂ ਲੰਘ ਜਾਏਗਾ, ਲੋਕ ਭੁੱਲ ਭੁਲਾ ਜਾਣਗੇ, ਔਰ ਅਸੀਂ ਆਪਣਾ ਜੋ ਧੱਕਾ ਉੱਥੇ ਕਰ ਰਹੇ ਹਾਂ, ਜੋ ਲਗਾਤਾਰਤਾ ਨਾਲ ਅਜੇ ਵੀ ਇਹਨਾਂ ਦਾ ਕੰਮ ਜਾਰੀ ਹੈ, ਉਹ ਜਾਰੀ ਰਹੇਗਾ। ਪਰ ਇਸ ਜਿਹੜਾ ਇਹ 2 ਘਟਨਾਵਾਂ ਵਾਪਰੀਆਂ, ਇਹਨਾਂ ਨੇ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ, ਔਰ ਇਹਨਾਂ ਨੂੰ ਹੁਣ ਲੱਗਦਾ ਕਿ ਵੀ ਅਸੀਂ ਪੋਲੀਟੀਕਲੀ ਤਾਂ ਹੋਰ ਅੱਗੇ ਜੋ ਕਰਨਾ ਸੀ ਉਹ ਕਰ ਲਿਆ, ਉਸ ਕਰਨ ਦੇ ਜੋਗੇ ਨਹੀਂ ਹੈ। ਹੁਣ ਫੌਜੀ ਚੀਫ ਨੂੰ ਜਿਹੜਾ ਅਜੀਤ ਡੋਭਲ ਦਾ ਹੀ ਖਾਸਮ ਖਾਸ ਹੈ ਨਰਵਾਣੇ, ਉਹਨੇ ਕੱਲ ਇਹ ਬਿਆਨ ਦਿੱਤਾ ਕਿ ਜੀ ਅਸੀਂ ਇਹ ਜੋ ਪਾਕਿਸਤਾਨ ਕਰ ਰਿਹਾ ਹੈ ਇਸ ਦਾ ਅਸੀਂ ਪ੍ਰਪੋਰਸ਼ਨੇਟ ਰਿਸਪੌਂਸ ਇਹਨੂੰ ਦਿਆਂਗੇ। ਉਹਨਾਂ ਨੇ ਪਾਕਿਸਤਾਨ ਨੂੰ ਸਖਤ ਵਾਰਨਿੰਗ ਦਿੱਤੀ ਹੈ ਕਿ ਅਸੀਂ ਵਿਦ ਪ੍ਰੀਸੀਜ਼ਨ, ਹੁਣ ਜਿੱਦਾਂ ਦਾ ਪ੍ਰੀਸੀਜ਼ਨ ਤੁਸੀਂ ਬਾਲਾਕੋਟ ਦੇ ਵਿੱਚ ਕੀਤਾ, ਜਿਹੜਾ ਬਘੇਲਾ ਨੇ ਪਿਛਲੇ ਸਾਲ ਵੀ 2019 ਚ ਕਿਹਾ ਸੀ ਕਿ ਭਾਈ ਇਹ ਤੁਹਾਡਾ ਹੀ ਘਰ ਹੈ, ਆਪਣਾ ਹੀ, ਔਰ ਉਹਦੇ ਚ ਕੋਈ ਉੱਥੇ ਨੁਕਸਾਨ ਨਹੀਂ ਹੋਇਆ, ਔਰ ਪਾਕਿਸਤਾਨ ਨੇ ਵਿਦਨ 24 ਆਵਰਸ ਇਹ ਦੱਸ ਦਿੱਤਾ ਸੀ। ਨਾਲ ਦੀ ਨਾਲ ਹੀ ਤੁਹਾਡੇ ਅਭਿਨੰਦਨ ਨੂੰ ਵੀ ਰੱਖ ਕੇ ਤੇ ਚਾਹ ਪਿਆ ਕੇ ਭੇਜ ਕੇ ਕਿ ਤੁਹਾਡੀ 에ਅਰ ਫੋਰਸ ਵੀ ਕਿੰਨੀ ਕਾਬਲ ਹੈ। ਔਰ ਇਹ ਪਿਛਲੇ ਦਿਨਾਂ ਸ਼ਾਇਦ 2 ਦਿਨ ਪਹਿਲਾਂ ਮੈਂ ਖਬਰ ਦੇਖ ਰਿਹਾ ਸੀ ਫੌਕਸ ਨਿਊਜ਼ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਪਾਕਿਸਤਾਨ ਦੇ ਪਾਇਲਟਸ ਦੇ ਨਾਲ ਉਹਨਾਂ ਦੀ F-16 ਜਿਹੜੇ ਜਹਾਜ਼ ਨੇ ਉਹਨਾਂ 'ਚ ਜੁਆਇੰਟ ਜਿਹੜੀਆਂ ਮਸ਼ਕਾਂ ਜਿਹਨੂੰ ਕਹਿੰਦੇ ਨੇ ਐਕਸਰਸਾਈਜ਼ਸ ਕੀਤੀਆਂ ਨੇ, ਔਰ ਜ਼ਾਹਰ ਹੈ ਕਿ ਵੀ F-16 ਇਹ ਪਾਕਿਸਤਾਨ ਨੂੰ ਦਿੱਤੇ ਹੋਏ ਨੇ ਅਮਰੀਕਾ ਨੇ। ਲੇਕਿਨ ਭਾਰਤ ਨੇ ਇਹ ਵੀ ਇੱਕ ਝੂਠ ਵੇਚਣਾ ਚਾਹਿਆ ਸੀ ਕਿ ਜੀ F-16 ਦਾ ਜਿਹੜਾ ਸਟੱਫ ਹੈ ਉਹ ਸਾਡੇ ਕੋਲ ਹੈ, ਜਿਹੜਾ ਅਸੀਂ ਸੁੱਟ ਲਿਆ, ਡਿੱਗ ਪਿਆ। ਬਾਅਦ ਪਤਾ ਲੱਗਾ ਕਿ ਕਿਸੇ ਟਰੰਕਾਂ ਵਾਲੀ ਦੁਕਾਨ ਤੋਂ ਟਰੰਕ ਦਾ ਟੁਕੜਾ ਹੀ ਸੀ। ਈਵਨ ਅਮਰੀਕਾ ਨੇ ਜਿਹੜੇ ਕਿ ਇੰਸਪੈਕਟ ਵੀ ਕਰਦੇ ਨੇ ਪਾਕਿਸਤਾਨ ਦੇ F-16 ਨੂੰ, ਉਹਨਾਂ ਨੇ ਕਿਹਾ ਜੀ ਉੱਥੇ ਗਿਣਤੀ ਪੂਰੀ ਹੈ, ਔਰ ਇਹ ਸਾਰਾ। ਔਰ ਹੁਣ ਇਹ ਜਿਹੜਾ ਨਰਵਾਣੇ ਇਹ ਗੱਲ ਕਹਿ ਰਿਹਾ ਕਿ ਜੀ ਅਸੀਂ ਉਹ ਪ੍ਰੀਸੀਜ਼ਨ ਦੇ ਨਾਲ ਜਿਹੜਾ ਇਹ
ਕਰਾਂਗੇ ਕੋਈ ਨਾ ਕੋਈ ਐਕਸ਼ਨ, ਕਿਉਂਕਿ ਜਿਹੜੀ ਮਿਸ ਐਡਵੈਂਚਰ ਇਸਲਾਮਾਬਾਦ ਕਰ ਰਿਹਾ ਹੈ, ਸਟੇਟ ਸਪਾਂਸਰਡ ਟੈਰਰਿਜ਼ਮ ਹੈ, they are coercing people in Kashmir to follow its ਆਜ਼ਾਦੀ ਨੈਰੇਟਿਵ। ਕੋਈ ਕਿਸੇ ਦੇ ਕਹਿਣ ਦੇ ਉੱਤੇ ਕਿੰਨੀ ਕੁ ਦੇਰ ਕੋਇਰਸਿਵ, ਜੇ 1 ਲੱਖ 1 ਮਿਲੀਅਨ ਫੌਜ ਰੱਖ ਕੇ ਵੀ ਜਿਹੜੀ ਹੈ ਭਾਰਤ ਦੀ ਜਿਹੜੀ ਹੈ ਸਾਰੀ ਆਰਮੀ, ਉਹਨਾਂ ਦੀ ਲੋਕਲ 2 ਲੱਖ ਦੇ ਕਰੀਬ ਉਹਨਾਂ ਦੀ ਪੁਲਿਸ, ਫਿਰ ਸੈਂਟਰਲ ਫੋਰਸਿਸ, CRPF, BSF, ਪਤਾ ਨਹੀਂ ਕਿੰਨੀ ਇੱਕ ਨਫਰੀ ਹੈ। ਕਿਉਂਕਿ ਹਾਈਐਸਟ ਕੰਸੈਂਟਰੇਸ਼ਨ ਦੁਨੀਆ ਦੇ ਵਿੱਚ ਜੇ ਕਿਤੇ ਫੌਜ ਦੀ ਆਬਾਦੀ ਦੇ ਲਿਹਾਜ਼ ਨਾਲ ਹੈ, ਮੋਰ ਦੈਨ ਦਾ ਮਿਡਲ ਈਸਟ, ਜਿੱਥੇ ਕਿ ਇਜ਼ਰਾਈਲ ਨੇ ਨਕਸ਼-ਦਮ ਕੀਤਾ ਹੋਇਆ ਫਲਸਤੀਨੀਆਂ ਦੇ, ਉਹ ਕਸ਼ਮੀਰ ਦੇ ਵਿੱਚ ਹੈ। ਔਰ ਇਸ ਸਾਰੇ ਦੇ ਨਾਲ ਜਿਹੜਾ ਉਹਦਾ ਇਹ ਕਹਿਣਾ ਕਿ ਬਈ ਜੀ ਮੈਂ ਐਮਫੇਸਾਈਜ਼ ਕਰਦਾ ਕਿ ਇੰਡੀਅਨ ਆਰਮੀ ਬੜੀ ਕੈਪੇਬਲ ਹੈ, ਅਸੀਂ ਪ੍ਰਪੋਰਸ਼ਨੇਟ ਰਿਸਪੌਂਸ ਦੇਣ ਦੀ ਜਿਹੜੀ ਹੈ ਉਹ ਕੈਫੀਅਤ ਰੱਖਦੇ ਹਾਂ, ਔਰ ਪਾਕਿਸਤਾਨ ਜਿਹੜਾ ਉਹ ਦਹਿਸ਼ਤਗਰਦੀ ਨੂੰ ਸਪੋਰਟ ਕਰ ਰਿਹਾ ਹੈ, ਇਨਫ੍ਰਿੰਜ ਕਰ ਰਿਹਾ ਸੀਜ਼ਫਾਇਰ ਨੂੰ। ਔਰ ਇਹ ਜਿਹੜਾ ਹੁਣ ਪਾਕਿਸਤਾਨ ਦੇ ਉੱਤੇ ਹੈ ਕਿ ਵੀ ਉਹਨੇ ਉਸ ਖਿੱਤੇ ਦੇ ਵਿੱਚ ਅਮਨ ਲਿਆਣਾ ਜਾਂ ਨਹੀਂ ਲਿਆਣਾ। ਜੋ ਕੁਛ ਤੁਸੀਂ ਅਮਨ ਦੇ ਲਈ ਕੀਤਾ ਉਹ ਦੁਨੀਆ ਜਾਣਦੀ ਹੈ। ਔਰ ਇਸ ਸਾਰੇ ਦੇ ਵਿੱਚ ਈਵਨ ਜਿਹੜਾ ਗਿਲਗਿਤ ਬਾਲਟਿਸਤਾਨ ਦੇ ਫੈਸਲੇ 'ਚ ਕੱਲਾ ਭਾਰਤ ਨੇ, ਉਹਨਾਂ ਦੇ ਫੋਰਨ ਮਿਨਿਸਟਰ ਨੇ ਪ੍ਰੋਟੈਸਟ ਹੀ ਨਹੀਂ ਕੀਤਾ, ਸਗੋਂ ਇੰਡੀਆ ਨੇ ਖਾਸ ਇੱਕ ਡਿਮਾਰਸ਼ੇ ਜਿਹੜਾ ਕਿ ਪ੍ਰੋਟੈਸਟ ਨੋਟ ਹੁੰਦਾ ਹੈ, ਇਹ ਵੀ ਉਹਨਾਂ ਨੇ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੂੰ ਜਿਹੜਾ ਦਿੱਤਾ ਹੈ ਕਿ ਜੀ ਇਹ ਤੁਸੀਂ ਇਲੀਗਲੀ ਆਕੂਪਾਈ ਕੀਤਾ ਹੈ ਗਿਲਗਿਤ ਬਾਲਟਿਸਤਾਨ, ਫੋਰਸੀਬਲੀ ਕੀਤਾ ਹੈ। ਸੋ ਮੈਂ ਸਮਝਦਾ ਵੀ ਇਹ ਹੁਣ ਇਹਨੂੰ ਤੁਸੀਂ ਇਹਨਾਂ ਦੀਆਂ ਚੀਕਾਂ ਹੀ ਕਹਿ ਸਕਦੇ ਹੋ, ਮੈਂ ਇਹਦੇ ਨਾਲੋਂ ਹੋਰ ਤਾਂ ਕੋਈ ਐਪਰੋਪਰੀਏਟ ਜਾਂ ਢੁਕਵਾਂ ਲਫ਼ਜ਼ ਨਹੀਂ ਸਮਝਦਾ। ਸੋ ਇਹ ਹੁਣ ਪਾਕਿਸਤਾਨ ਨੇ ਦੇਖਣਾ, ਔਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮੋਦੀ ਸਰਕਾਰ ਇਸ ਕਰੋਨਾ ਦੇ ਮੁੱਦੇ ਦੇ ਉੱਤੇ ਵੀ ਬੁਰੀ ਤਰ੍ਹਾਂ ਫੇਲ ਹੋਈ ਹੈ, ਆਉਣ ਵਾਲੇ ਦਿਨਾਂ 'ਚ ਉੱਥੇ ਬਹੁਤ ਸਾਰੀ ਐਨਾਰਕੀ ਔਰ ਕਿਓਸ ਦੀ ਸਿਚੁਏਸ਼ਨ ਅਸੀਂ ਭਾਰਤ ਦੇ ਵਿੱਚ ਦੇਖ ਸਕਦੇ ਹਾਂ ਇਕਨੋਮਿਕਲੀ। ਹਾਲਾਂਕਿ ਇਹ ਵੀ ਆਇਆ ਕਿ ਜਿਹੜੇ ਹੁਣ ਅਮਰੀਕਾ ਦੇ ਦਬਾਅ ਥੱਲੇ ਕੁਝ ਕੈਪੀਟਲਿਸਟ ਜਿਨ੍ਹਾਂ ਦੀਆਂ ਇਨਵੈਸਟਮੈਂਟਸ ਚਾਈਨਾ 'ਚ ਨੇ, ਉਹ ਉੱਥੋਂ ਸ਼ਿਫਟ ਕਰ ਰਹੇ ਨੇ, ਕੋਈ ਤਾਈਵਾਨ ਜਾ ਰਿਹਾ ਹੈ ਜਾਂ ਕੋਈ ਸਾਊਥ ਕੋਰੀਆ ਆ ਰਿਹਾ ਹੈ। ਭਾਰਤ ਨੇ ਜਿਹੜਾ ਉਹਨਾਂ ਨੂੰ ਮੁਫਤ ਜ਼ਮੀਨਾਂ ਆਫਰ ਕੀਤੀਆਂ ਨੇ, ਔਰ ਕੱਲ ਸ਼ਾਇਦ ਇਹ ਬਿਜ਼ਨਸ ਕਿਸੇ ਮੈਗਜ਼ੀਨ ਦੀ ਖਬਰ ਸੀ ਕਿ ਲਗਜ਼ਮਬਰਗ ਤੋਂ ਦੁੱਗਣੀ ਇੱਕ ਇੰਡਸਟਰੀਲਿਸਟ ਨੂੰ ਆਫਰ ਕੀਤਾ ਹੈ ਕਿ ਜੀ ਸਾਡੇ ਇਨਵੈਸਟ ਕਰੋ। ਪਰ ਮੈਨੂੰ ਨਹੀਂ ਲੱਗਦਾ ਕਿ ਬਈ ਕੋਈ ਬਾਰਿੰਗ ਹੈ ਫਿਊ ਉੱਥੇ ਕੋਈ ਇਨਵੈਸਟਮੈਂਟ ਦੀ ਲਾਈਨ ਹੋਏਗੀ। ਸੋ ਨਜ਼ਰ ਆ ਰਿਹਾ ਵੀ ਉਹਨਾਂ ਦਾ ਹਾਲ, ਇਕਨੋਮੀ ਵੀ ਫੇਲ ਹੋ ਰਹੀ ਹੈ, ਅਦਰਵਾਈਜ਼ ਵੀ ਜਿਹੜਾ ਮਾਹੌਲ ਉੱਥੇ ਉਹਨਾਂ ਨੇ ਬਣਾਇਆ ਹੋਇਆ, ਅਰਬ ਦੇਸ਼ਾਂ ਨੇ ਵੀ ਅੱਖਾਂ ਲਾਲ ਕੀਤੀਆਂ। ਔਰ ਹੋ ਸਕਦਾ ਜੇ ਮਾੜਾ ਮੋਟਾ ਵੀ ਅਰਬ ਦੇਸ਼ਾਂ ਨੇ ਜਿਹੜੇ ਇਹਨਾਂ ਦੇ 10 ਮਿਲੀਅਨ 1 ਕਰੋੜ ਲੋਕ ਉੱਥੇ ਬੈਠੇ ਨੇ ਔਰ 70-80 ਬਿਲੀਅਨ ਡਾਲਰ ਦੀ ਫੋਰਨ ਐਕਸਚੇਂਜ ਭੇਜਦੇ ਨੇ, ਜੋ ਉਹਨਾਂ ਦਾ ਜਿਹੜਾ ਉਹ ਜੁਲੀ ਬਸਤਾ ਉੱਥੋਂ ਚੁਕਾ ਦਿੱਤਾ ਤੇ ਫਿਰ ਕੀ ਹੋਏਗਾ। ਸੋ ਇਸ ਸਭ ਦੇ ਮੱਦੇ ਨਜ਼ਰ ਮੈਂ, ਕਿਉਂਕਿ ਸਾਡੇ ਇਸ ਪ੍ਰੋਗਰਾਮ ਰਾਹੀਂ ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਤੱਕ ਵੀ ਔਰ ਜਿਹੜੇ ਵੀ ਉੱਥੇ ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ ਤੱਕ ਵੀ ਮੈਸੇਜ ਪਹੁੰਚਦਾ ਹੈ। ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲਾਂ ਵਾਂਗ ਕਿਤੇ ਨਾ ਕਿਤੇ ਅਵੇਸਲਾਪਨ ਨਾ ਰਹੇ। ਜਿਵੇਂ ਆਰਟੀਕਲ ਜਿਹੜਾ 5 ਅਗਸਤ ਨੂੰ ਆਰਟੀਕਲ 370 ਖਤਮ ਕੀਤਾ ਹੈ, ਮੈਂ ਸਮਝਦਾ ਵੀ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ ਜਾਂ ਇਸ ਨਾਲ ਸੰਬੰਧਿਤ ਜਿਹਨੂੰ ਕਹਿੰਦੇ ਨੇ ਦੇਵਰ ਕਾਟ ਅਨਅਵੇਅਰ, ਉਹਨਾਂ ਨੂੰ ਪਤਾ ਨਹੀਂ ਲੱਗਾ। ਔਰ ਇਸ ਸਾਰੇ ਦੇ ਵਿੱਚ ਜਿਹੜੀ ਇਸ ਵੇਲੇ ਆਈਡੀਅਲ ਸਿਚੁਏਸ਼ਨ ਬਣ ਰਹੀ ਹੈ, ਅਮਰੀਕਾ ਵੀ ਚਾਈਨਾ ਦੇ ਨਾਲ ਜ਼ਿਆਦਾ ਇੰਟੈਂਗਲ ਹੁੰਦਾ ਚਲਾ ਜਾ ਰਿਹਾ ਹੈ, ਭਾਰਤ ਇੰਦਰ ਫਰੰਟ ਦੇ ਉੱਤੇ ਵੀ ਬੜੀ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ। ਸੋ ਕੋਈ ਨਾ ਕੋਈ ਇਸ ਕਿਸਮ ਦੀ ਦਿਲਵਦੀ ਭਾਰਤੀ ਕਰ ਸਕਦੇ ਨੇ। ਸੋ ਇਸ ਦੇ ਲਈ ਹੁਣ ਵੇਟ ਐਂਡ ਸੀ ਦੀ ਲਾਈਨ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ ਵੀ ਇਹਨਾਂ ਦੇ ਜਦੋਂ ਤੱਕ ਤੁਸੀਂ ਜਬਾੜੇ ਨਹੀਂ ਭੰਨੋਗੇ, ਇਹਨਾਂ ਨੂੰ ਜਿਹੜਾ ਇਹ ਸਬਕ ਨਹੀਂ ਸਿਖਾਓਗੇ, ਇਹਨਾਂ ਨੇ ਹਟਣਾ ਨਹੀਂ ਹੈ। ਕਿਉਂਕਿ ਆਪਣੇ ਆਕਾ ਅਮਰੀਕਾ ਨੂੰ ਵੀ ਖੁਸ਼ ਕਰਨਾ ਚਾਹੁੰਦੇ ਨੇ, ਕਿਉਂਕਿ ਜ਼ਾਹਰ ਹੈ ਚਾਈਨਾ ਔਰ ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਹੈ, ਜੇ ਇਹ ਹੁਣ ਇਹਨਾਂ ਦੀ ਅੱਡ ਬਲਾਕਸ ਵੱਲ ਹੋਰ ਤੇਜ਼ੀ ਨਾਲ ਬਿਟਰਨੈਸ ਵੱਧਦੀ ਹੈ ਤੇ ਪਾਕਿਸਤਾਨ ਦਾ ਰੋਲ ਹੋਰ ਵੀ ਇੰਪੋਰਟੈਂਟ ਹੋਏਗਾ, ਕਿਉਂਕਿ ਉਹ ਚਾਈਨਾ ਦੇ ਨਾਲ ਵੀ ਕਲੋਜ਼ ਹੈ ਔਰ ਅਮਰੀਕਾ ਨੇ ਵੀ ਜਿਹੜਾ ਕੋਈ ਪਾਕਿਸਤਾਨ ਨਾਲੋਂ ਉਨੀ ਵਿੱਥ ਨਹੀਂ ਬਣਾਈ ਜਿੰਨੀ ਇਨੀਸ਼ੀਅਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਲੱਗਦੇ ਸੀ। ਕਿਉਂਕਿ ਅਫਗਾਨਿਸਤਾਨ ਇੱਕ ਐਸਾ ਇਸ਼ੂ ਹੈ ਜਿੱਥੇ ਅਮਰੀਕਾ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਉੱਥੇ ਇਹ ਵਿਦਡਰਾਲ ਜਿਹੜੀ ਹੈ ਸੇਫਲੀ ਨਹੀਂ ਹੋਏਗੀ। ਹਾਲਾਂ ਅਸ਼ਰਫ ਗਨੀ ਉੱਥੇ ਹਾਰਡ ਟਾਈਮ ਦੇ ਰਿਹਾ,
ਨਤੀਜੇ ਦੇ ਤੌਰ ਤੇ ਪਿਛਲੇ 2-3 ਦਿਨਾਂ 'ਚ 2-3 ਖਬਰਾਂ ਨੇ ਕਿ ਕਿਵੇਂ ਤਾਲਿਬਾਨ ਨੇ ਜਿੱਥੇ ਅਫਗਾਨ ਉਹਨਾਂ ਦੇ ਸਿਕਿਉਰਿਟੀ ਦਸਤਿਆਂ ਦੇ ਕੈਂਪ ਨੇ ਉਹਨਾਂ ਦੇ ਕੰਟੋਨਮੈਂਟ ਟਾਈਪ ਅਟੈਕ ਕੀਤਾ, ਉਹਦੇ 'ਚ 100 ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਜਾਂ ਮਾਰੇ ਗਏ ਨੇ। ਸੋ ਤਾਲਿਬਾਨ ਨੇ ਵੀ ਆਪਣਾ ਜਿਹੜਾ ਉਹ ਐਂਟੇ ਅਪ ਕੀਤੇ ਨੇ ਇਹਨਾਂ ਨੂੰ ਕਹਿਣ ਦੇ ਲਈ ਕਿ ਭਾਈ ਇਹਨਾਂ ਨੂੰ ਸਮਝਾ ਲਓ ਜਿਹੜੇ ਤੁਸੀਂ ਇੱਥੇ ਰੱਖੇ ਹੋਏ ਨੇ ਕਿ ਵੀ ਅਸੀਂ ਹੁਣ ਇਹ ਕੈਫੀਅਤ ਰੱਖਦੇ ਹਾਂ ਕਿ ਅਸੀਂ ਫੌਜੀ ਤਾਕਤ ਦੇ ਨਾਲ ਇਹ ਲਿਬਰੇਟ ਕਰਵਾ ਸਕਦੇ ਹਾਂ। ਸੋ ਪਾਕਿਸਤਾਨ ਦਾ ਮੈਂ ਸਮਝਦਾ ਆਉਣ ਵਾਲੇ ਪੀਰੀਅਡ 'ਚ ਸਟ੍ਰੈਟੇਜਿਕਲੀ ਵੀ ਔਰ ਗਲੋਬਲ ਪੋਲਿਟਿਕਸ ਦੇ ਵਿੱਚ ਵੀ ਹੋਰ ਜ਼ਿਆਦਾ ਅਹਿਮੀਅਤ ਵਾਲਾ ਰੋਲ ਹੋਏਗਾ। ਔਰ ਇਸ ਵਾਰ ਪਾਕਿਸਤਾਨ ਨੂੰ ਆਪਣਾ ਇਹ ਜਿਹੜਾ ਇੱਕ ਕਿਸਮ ਦਾ ਇੱਕ ਬੈਲੈਂਸਡ ਪਹੁੰਚ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ। ਇਹ ਨਹੀਂ ਹੈ ਜਿਵੇਂ 9/11 ਤੋਂ ਇੱਕਦਮ ਬਾਅਦ ਬਿਲਕੁਲ ਹੀ ਅਮਰੀਕਾ ਦੇ ਖਾਤੇ 'ਚ ਔਰ ਫਿਰ ਜੇ ਇਧਰੋਂ IMF ਜਾਂ ਦੂਜਿਆਂ ਨੇ ਕੀਤਾ ਫਿਰ ਉਹ ਗੁੱਸੇ ਵਾਲਾ ਪਾਰਟ ਨਹੀਂ। ਪਾਕਿਸਤਾਨ ਦੇ ਲਈ ਦੋਵੇਂ ਹੀ ਦੇਸ਼ ਅਹਿਮੀਅਤ ਵਾਲੇ ਨੇ, ਅਮਰੀਕਾ ਵੀ ਚਾਈਨਾ ਵੀ। ਔਰ ਮੈਂ ਸਮਝਦਾ ਵੀ ਹੋ ਸਕਦਾ ਹੈ ਪਾਕਿਸਤਾਨ ਨੇ ਜਿਵੇਂ ਅੱਗੇ ਹਿਸਟੋਰੀਕਲ ਰੋਲ ਲਿਆ ਸੀ ਜਦੋਂ ਕਿ ਅਮਰੀਕਾ ਔਰ ਚਾਈਨਾ ਦੋਵੇਂ ਇੱਕ ਦੂਜੇ ਲਈ ਬੰਦ ਸੀ, ਕੋਈ ਇਹਨਾਂ ਦੀ ਕਮਿਊਨੀਕੇਸ਼ਨ ਨਹੀਂ ਸੀ। ਔਰ ਇਹ ਜ਼ੁਲਫਿਕਾਰ ਅਲੀ ਭੁੱਟੋ ਦੀ ਮੈਂ ਸਮਝਦਾ ਕਿ ਵੀ ਇੱਕ ਸਿਆਸੀ ਕਰਾਮਾਤ ਸੀ ਉਸ ਪੀਰੀਅਡ ਦੇ ਲਿਹਾਜ਼ ਨਾਲ, ਜਿਹਨੂੰ ਹੈਨਰੀ ਕਿਸਿੰਜਰ ਨੇ ਨਿਕਸਨ ਦੇ ਜ਼ਮਾਨੇ ਦੇ ਵਿੱਚ ਫਰੰਟਲ ਰੋਲ ਲਿਆ। ਔਰ ਕਿਵੇਂ ਜਿਹੜਾ ਪਾਕਿਸਤਾਨ ਨੇ ਉਹ ਕੰਡਿਊਟ ਦਾ ਰੋਲ ਪਲੇ ਕੀਤਾ। ਅਮਰੀਕਾ ਚਾਈਨਾ ਦੇ ਸਬੰਧ ਬਣੇ, ਰੈਕਗਨੀਸ਼ਨ ਚਾਈਨਾ ਦੀ ਹੋਈ, ਚਾਈਨਾ ਵੀਟੋ ਬਿਲਡਿੰਗ ਮੈਂਬਰ ਬਣਿਆ UN ਸਿਕਿਉਰਿਟੀ ਕਾਉਂਸਲ 'ਚ, ਜਿਹੜਾ ਬਾਅਦ ਦੇ ਵਿੱਚ ਪਾਕਿਸਤਾਨ ਦੇ ਲਈ ਵੀ ਇੱਕ ਤਹਫੁਜ਼ ਵਾਲੀ ਗੱਲ ਰਹੀ ਕਿਉਂਕਿ ਜਦੋਂ ਵੀ ਐਂਟਾਈ ਪਾਕਿਸਤਾਨ ਕੋਈ ਮੂਵ ਸੋਵੀਅਤ ਯੂਨੀਅਨ ਰਾਹੀਂ ਇੰਡੀਆ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਚਾਈਨਾ ਨੇ ਪਾਕਿਸਤਾਨ ਦੇ ਹੱਕ ਵਿੱਚ ਵੀਟੋ ਕੀਤਾ। ਸੋ ਮੈਨੂੰ ਇਹ ਲੱਗਦਾ ਹੁਣ ਵੀ ਦੋਨੋਂ ਹੀ ਦੇਸ਼ ਇੰਪੋਰਟੈਂਟ ਨੇ। ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਇਹ ਜਿਹੜਾ ਟਕਰਾਅ ਦੀ ਲਾਈਨ ਹੈ ਅਮਰੀਕਾ ਚਾਈਨਾ ਦੀ, ਭਾਵੇਂ ਉਹਦੀ ਤਹਿ ਦੇ ਵਿੱਚ ਬਿਜ਼ਨਸ ਇੰਟਰਸਟ ਹੀ ਹੋਣ, ਇਹ ਕੋਈ ਨਾ ਅਮਰੀਕਨ ਦੇ ਤੌਰ ਤੇ ਮੈਂ ਸੋਚਦਾ ਸਾਡੇ ਲਈ ਕੋਈ ਠੀਕ ਹੈ, ਨਾ ਹੀ ਇਹ ਇਨਸਾਨੀ ਤੌਰ ਦੇ ਉੱਤੇ ਦੁਨੀਆ ਦੇ ਲਈ ਠੀਕ ਹੈ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੇ ਕੋਲ ਇੱਕ ਬਹੁਤ ਵੱਡਾ ਰੋਲ ਹੋਏਗਾ ਆਉਣ ਵਾਲੇ ਦਿਨਾਂ 'ਚ ਇਹਨਾਂ ਦੋਨਾਂ ਤਾਕਤਾਂ ਨੂੰ ਜਿਹੜਾ ਇੱਕ ਦੂਸਰੇ ਪ੍ਰਤੀ ਵਾਪਸ ਇੱਕ ਸਦਭਾਵਨਾ, ਇੱਕ ਫਰੈਂਡਲੀ ਮੋੜ ਵੱਲ ਮੋੜਨ ਦੀ। ਔਰ ਭਾਰਤ ਇਹ ਮਹਿਸੂਸ ਕਰ ਰਿਹਾ ਕਿ ਉਸ ਦਾ ਜਿਹੜਾ ਚਾਰੋਂ ਪਾਸੇ ਉਹਦੇ ਕੋਲ ਲਿਮਿਟਿਡ ਆਪਸ਼ਨਸ ਕਿ ਉਹ ਵਿਦਆਊਟ ਆਪਸ਼ਨਸ ਹੁੰਦਾ ਜਾ ਰਿਹਾ। ਅਫਗਾਨਿਸਤਾਨ ਚੋਂ ਤਾਂ ਬਾਹਰ ਹੀ ਨਿਕਲ ਗਿਆ ਔਰ ਹੁਣ ਇਹ ਹੋ ਸਕਦਾ ਹੈ ਵੀ ਅਮਰੀਕਨਾਂ ਦੀ ਖੁਸ਼ਨੁਦੀ ਲੈਣ ਦੇ ਲਈ ਕੋਈ ਨਾ ਕੋਈ ਔਰ ਆਪਣਾ ਜੋ ਉਹਨਾਂ ਦਾ ਇਨਰ ਕ੍ਰਾਈਸਿਸ ਹੈ ਉਹਨੂੰ ਅਵੋਇਡ ਕਰਨ ਦੇ ਲਈ ਕੋਈ ਨਾ ਕੋਈ ਪਾਕਿਸਤਾਨ ਦੇ ਖਿਲਾਫ ਦਿਲਬਦੀ ਕਰੇ। ਪਰ ਪਾਕਿਸਤਾਨ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਔਰ ਇਸ ਦੇ ਬਾਰੇ ਫੁੱਲੀ ਅਲਰਟ ਰਹਿਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।